ਨਾਗਰਿਕਤਾ ਸੋਧ ਬਿੱਲ ਕਹਿ ਸਕਦੇ ਹਾਂ, ਤਾਂ ਉਹ ਵੀ ਅੱਜ ਬਹੁਤ ਹੰਗਾਮੇਦਾਰ ਰਿਹਾ ਵਾ ਜੀ। ਉਹਦੇ ਵਿੱਚ ਆਪਾਂ ਜਿਵੇਂ ਅੱਗੇ ਕਹਿੰਦੇ ਸੀਗੇ ਕਿ ਵੈਸੇ ਉਹ ਇੱਕ ਖਰਚਾ ਸੀਗਾ, ਅੰਦੇਸ਼ਾ ਸੀਗਾ, ਜਿਹੜਾ ਸੱਚ ਸਾਬਤ ਹੋਣ ਜਾ ਰਿਹਾ ਕਿ ਇਹਨਾਂ ਨੇ ਅਜਿਹਾ ਕਰਨਾ ਹੀ ਸੀਗਾ। ਤਾਂ ਹੁਣ ਉਹ ਕੀ ਰਿਹਾ ਕਿ ਇਹਨਾਂ ਨੇ ਲੋਕ ਸਭਾ ਦੇ ਵਿੱਚ ਉਹ ਬਿੱਲ ਜਿਹੜਾ ਪਾਸ ਕਰ ਦਿੱਤਾ, ਜਿਹਦੇ ਵਿੱਚ ਇਹ ਪ੍ਰਬੰਧ ਵਾ ਕਿ ਜੋ ਬੰਗਲਾਦੇਸ਼, ਪਾਕਿਸਤਾਨ, ਅਫਗਾਨਿਸਤਾਨ ਇਹਨਾਂ ਵਿੱਚੋਂ ਹਿਜਰਤਕਾਰੀ ਆਏ ਆ, ਮਸਲਨ ਪਾਰਸੀ, ਬੋਧੀ, ਜੈਨੀ, ਹਿੰਦੂ, ਸਿੱਖ, ਕ੍ਰਿਸਚਨ, ਇਹਨਾਂ ਨੂੰ ਤੇ ਨਾਗਰਿਕਤਾ ਦਿੱਤੀ ਜਾਊਗੀ, ਪਰ ਜੇ ਕੋਈ ਮੁਸਲਮਾਨ ਆਇਆ ਉਹਨੂੰ ਨਾਗਰਿਕਤਾ ਨਹੀਂ ਦਿੱਤੀ ਜਾਊਗੀ। ਤਾਂ ਇਸ ਤਰ੍ਹਾਂ ਦਾ ਬਿੱਲ ਆ, ਯਾਨੀ ਇਹ ਕਾਫੀ ਵਿਵਾਦਤ ਬਿੱਲ ਸੀਗਾ, ਜਿਹਦੇ ਤੇ ਅੱਜ ਗਰਮਾ ਗਰਮੀ ਚੱਲਦੀ ਰਹੀ ਆ। ਮੇਰੇ ਖਿਆਲ ਦੇ ਨਾਲ ਦੇਰ ਸ਼ਾਮ ਤੱਕ ਵੀ ਇਹ ਚੱਲਦੀ ਪਈ ਸੀਗੀ। ਤਾਂ ਇਹਦੇ 'ਚ ਦੇਖਦੇ ਹਾਂ ਅੱਗੇ ਕੀ ਹੁੰਦਾ, ਕਿਉਂਕਿ ਬਾਹਰ ਤੇ ਕੁਛ ਜਿਹੜੇ ਸਿਆਸੀ ਵਿਰੋਧੀ ਆ ਕੇਂਦਰ ਸਰਕਾਰ ਦੇ, ਉਹ ਇਹੋ ਗੱਲ ਕਹਿੰਦੇ ਆ ਕਿ ਕਿਤੇ ਨਾ ਕਿਤੇ ਜੋ ਸਾਡਾ ਮੂਲ ਹੈ ਦਾ ਉਹਦੀ ਹੀ ਉਲਟ ਆ। ਤਾਂ ਖੈਰ ਇਹ ਜਿਹੜਾ ਦੂਸਰਾ ਹਥਿਆਰ ਸੋਧ ਬਿੱਲ 2019 ਸੰਸਦ ਦੇ ਵਿੱਚ ਪਾਸ ਹੋਇਆ, ਇਹਦੇ ਵਿੱਚ ਕੀ ਆ ਕਿ ਜਿੱਦਾਂ ਅੱਗੇ ਵੀ ਆਪਾਂ ਇੱਕ ਦਿਨ ਸ਼ਾਇਦ ਗੱਲ ਕੀਤੀ ਸੀਗੀ ਕਿ ਦੇਖੋ ਜਿੱਦਾਂ ਇੱਕ ਲਾਇਸੈਂਸ ਤੇ ਅੱਗੇ ਕਈ ਹਥਿਆਰ ਚੜੇ ਆ, ਉਹ ਕੰਮ ਜਿਹੜਾ ਬੰਦ ਹੋਊਗਾ। ਜਿਵੇਂ ਪੰਜਾਬ ਦੇ ਵਿੱਚ ਆਮ ਤੌਰ ਤੇ ਦੇਖਣ ਚ ਆਉਂਦਾ ਕਈ ਵਾਰੀ ਕਿ ਜਿਹੜੇ ਕੁਛ ਲਾਇਸੈਂਸ ਧਾਰਕ ਆ ਉਹ ਇੱਕ ਲਾਇਸੈਂਸ ਤੇ ਤਿੰਨ ਹਥਿਆਰ ਚਾੜੀ ਫਿਰਦੇ ਆ। ਤਾਂ ਇਹਦੇ ਵਿੱਚ ਪਹਿਲਾਂ ਤੇ ਇਸ ਤਰ੍ਹਾਂ ਦੀ ਗੱਲ ਸੁਣਨ ਨੂੰ ਮਿਲਦੀ ਪਈ ਸੀਗੀ ਕਿ ਇੱਕ ਲਾਇਸੈਂਸ ਤੇ ਇੱਕ ਹੀ ਹਥਿਆਰ ਜਿਹੜਾ ਉਹ ਅਲਾਉ ਕਰਨਗੇ, ਪਰ ਹੁਣ ਦੱਸਦੇ ਆ ਕਿ ਇੱਕ ਲਾਇਸੈਂਸ ਤੇ 2 ਹਥਿਆਰ ਜਿਹੜੇ ਉਹ ਚਾੜੇ ਜਾ ਸਕਣਗੇ। ਤਾਂ ਇਸ ਤਰ੍ਹਾਂ ਹੀ ਇੱਕ ਜਿਹੜਾ ਵੱਡਾ ਪ੍ਰਬੰਧ ਇਹਨਾਂ ਨੇ ਉਹ ਇਹ ਕੀਤਾ ਵਾ ਕਿ ਜਿਵੇਂ ਆਪਾਂ ਦੇਖਦੇ ਹਾਂ ਕਿ ਖੁਸ਼ੀ ਦੇ ਵਿੱਚ ਫਾਇਰਿੰਗ ਕਰਦੇ ਕੁਛ ਲੋਕ, ਤੇ ਉਹ ਫਿਰ ਖੁਸ਼ੀ ਆ ਜਿਹੜੀ ਕਈ ਵਾਰ ਮਾਤਮ ਚ ਬਦਲ ਜਾਂਦੀ ਆ। ਤਾਂ ਉਹਦੇ ਵਾਸਤੇ ਇਹਨਾਂ ਨੇ ਜੇਲ੍ਹ ਦਾ ਬੰਦੋਬਸਤ ਕੀਤਾ, ਪਲੱਸ ਨਾਲ ਜੁਰਮਾਨੇ ਦਾ ਪ੍ਰਬੰਧ ਕੀਤਾ। ਤਾਂ ਉਸ ਤਰ੍ਹਾਂ ਜਿਵੇਂ ਗੈਰ ਕਾਨੂੰਨੀ ਹਥਿਆਰ ਫੜੇ ਜਾਂਦੇ ਆ, ਉਹਦੇ ਵਿੱਚ ਵੀ ਇਹਨਾਂ ਨੇ ਸਜ਼ਾ ਜਿਹੜੀ ਆ ਉਹ ਉਮਰ ਕੈਦ ਤੱਕ ਦੀ ਕਰ ਦਿੱਤੀ ਆ, ਜੋ ਕਿ ਬਹੁਤ ਭਾਰੀ ਸਜ਼ਾ। ਦੇਖਦੇ ਆ ਇਹਦਾ ਹੁਣ ਸਿੱਟਾ ਕੀ ਨਿਕਲੂਗਾ। ਅੱਜ ਬੀਬੀ ਪਨੀਤ ਕੌਰ ਵੀ ਬੋਲੀ ਆ ਸੰਸਦ ਦੇ ਵਿੱਚ ਇਹਦੇ ਉਲਟ। ਕੈਪਟਨ ਅਮਰਿੰਦਰ ਸਿੰਘ ਨੇ ਵੀ ਆਖਿਆ ਸੀਗਾ ਕਿ ਦੇਖੋ ਜੀ ਪੰਜਾਬ ਦੇ ਵਿੱਚ ਇਹ ਜਿਹੜਾ ਪ੍ਰਬੰਧ ਆ ਉਹ ਲਾਗੂ ਨਹੀਂ ਹੋਣਾ ਚਾਹੀਦਾ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਇਹੀ ਆਖਿਆ ਸੀਗਾ ਕਿ ਪੰਜਾਬ ਵਰਗੇ ਸੂਬੇ 'ਚ ਇਸ ਤਰ੍ਹਾਂ ਦਾ ਜਿਹੜਾ ਕਾਨੂੰਨ ਆ ਉਹ ਨਹੀਂ ਲਾਗੂ ਹੋਣਾ ਚਾਹੀਦਾ। ਸੋ ਖੈਰ ਇਹ ਸਾਰੀਆਂ ਮੰਗਾਂ ਸੀਗੀਆਂ ਕਿ ਇਹ ਚੀਜ਼ ਜਿਹੜੀ ਆ ਉਹ ਵਾਪਸ ਲਈ ਜਾਵੇ। ਮਤਲਬ ਕਿ ਜਿੱਦਾਂ ਅੱਗੇ ਆਮ ਤੌਰ ਤੇ ਇੱਕ ਲਾਇਸੈਂਸ ਤੇ 3 ਹਥਿਆਰ ਚਾੜੇ ਜਾਂਦੇ ਆ, ਉਸ ਤਰ੍ਹਾਂ ਹੀ ਚੱਲਣ ਦਿੱਤਾ ਜਾਵੇ। ਪਰ ਉਹ ਆਪਣੇ ਐਂਗਲ ਤੋਂ ਸੋਚਦੇ ਪਏ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਉਹ ਜਿਸ ਤਰੀਕੇ ਨਾਲ ਚੱਲਦੇ ਪਏ, ਉਹ ਇਹਨਾਂ ਗੁਜ਼ਾਰਿਸ਼ਾਂ ਦੀ ਜਾਂ ਇਹਨਾਂ ਸੁਝਾਵਾਂ ਦੀ ਬਹੁਤੀ ਪਰਵਾਹ ਨਹੀਂ ਕਰਦੇ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬੰਬ ਧਮਾਕੇ ਦੇ ਇੱਕ ਮਾਮਲੇ ਦੇ ਵਿੱਚ ਭਾਈ ਹਵਾਰਾ ਹੋਣੀ ਬਰੀ। ਹਾਂਜੀ, ਇਹ ਮਾਮਲਾ ਸੀਗਾ ਸਾਲ 1995 ਦਾ, ਜਿਹੜਾ ਕਿ ਲੁਧਿਆਣੇ ਦੇ ਘੰਟਾ ਘਰ 'ਚ ਇੱਕ ਬੰਬ ਧਮਾਕਾ ਹੋਇਆ ਸੀ। ਉਸ ਦੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਅੱਜ ਬਰੀ ਕਰ ਦਿੱਤਾ ਗਿਆ। ਤੇ ਇਸ ਬੰਬ ਧਮਾਕੇ ਵਿੱਚ ਦੱਸੇ ਕਿ ਕਈ ਵਿਅਕਤੀ ਜ਼ਖਮੀ ਹੋਏ ਸੀਗੇ। ਮਾਮਲਾ ਦਰਜ ਕੀਤਾ ਗਿਆ, ਇਹਦੇ ਵਿੱਚ ਜਗਤਾਰ ਹਵਾਰਾ ਹੋਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਸੀਗਾ ਤੇ ਬਕਾਇਦਾ ਚਲਾਨ ਪੇਸ਼ ਕੀਤਾ ਗਿਆ ਸੀਗਾ। ਟ੍ਰਾਇਲ ਹੋਇਆ, ਉਹਦੇ ਵਿੱਚ ਇਹ ਬਰੀ ਹੋਏ ਆ। ਦੱਸਦੇ ਆ ਕਿ ਹੁਣ ਤਕਰੀਬਨ ਜਿਹੜੇ ਦੂਸਰੇ ਕੇਸ ਸੀਗੇ ਸਾਰੇ ਮੁੱਕ ਗਏ ਆ। ਤਾਂ ਜਗਤਾਰ ਸਿੰਘ ਹਵਾਰਾ ਨੂੰ ਹੁਣ ਇਸ ਮਾਮਲੇ ਦੇ ਵਿੱਚ ਦੇਖੋ ਚਾਹੇ ਬਰੀ ਹੋ ਜਾਂ ਹੋਰ ਮਾਮਲੇ ਜਿਵੇਂ ਤੁਸੀਂ ਵੇਖੇ ਹੋਣੇ ਅਤੀਤ ਦੇ ਵਿੱਚ ਇਹਨਾਂ ਦੇ ਆ, ਉਹ ਠੀਕ ਹੈ ਕਿ ਬਰੀ ਹੋਏ ਜਾਂਦੇ ਆ। ਜਿਹੜਾ ਦੂਸਰਾ ਬੈਂਸ ਮਾਮਲਾ ਉਹਦੇ ਵਿੱਚ ਤਾਂ ਉਮਰ ਕੈਦ ਹੈ ਜਗਤਾਰ ਸਿੰਘ ਹਵਾਰਾ ਨੂੰ। ਇਹਦਾ ਮਤਲਬ ਇਹ ਹੈ ਕਿ ਕੇਸ ਬੇਸ਼ੱਕ ਕੇ ਬਰੀ ਹੋ, ਪਰ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਸੰਭਵ ਨਹੀਂ ਹੋਏਗੀ। ਸੋ ਹੁਣ ਇੱਕ ਚੀਜ਼ ਉਮੀਦ ਦੇ ਰੂਪ ਚ ਜਾ ਸਕਦੀ ਆ ਕਿ ਜੇਲ੍ਹ ਬਦਲੀ ਹੋ ਸਕਦੀ ਆ। ਮਤਲਬ ਕਿ ਜਿਹੜੇ ਦਿੱਲੀ ਨਾਲ ਜੁੜੇ ਕੇਸ ਸੀਗੇ ਉਹ ਦੱਸਦੇ ਆ ਕਿ ਬਰੀ ਹੋ ਗਏ ਸੀ। ਆਹ ਕੇਸ ਜਿਹੜਾ ਅੰਡਰ ਟ੍ਰਾਇਲ ਸੀਗਾ ਇਹ ਵੀ ਨਿਬੜ ਗਿਆ। ਤਾਂ ਕੁਛ ਲੋਕ, ਹਾਲਾਂਕਿ ਮੈਂ ਇਹਦੀ ਪੁਸ਼ਟੀ ਨਹੀਂ ਕਰਦਾ, ਸੋਸ਼ਲ ਮੀਡੀਆ ਤੇ ਚਰਚਾ ਚੱਲਦੀ ਪਈ, ਮੈਨੂੰ ਨਹੀਂ ਪਤਾ ਕਿੰਨੇ ਕੇਸ ਸਨ, ਕਿੰਨੇ ਬਰੀ ਹੋਇਆ, ਪਰ ਸੋਸ਼ਲ ਮੀਡੀਆ ਤੇ ਚਰਚਾ ਕਿ ਹੁਣ ਪੰਜਾਬ ਦੇ ਵਿੱਚ ਜੇਲ੍ਹ ਬਦਲੀ ਦਾ ਰਾਹ ਜਿਹੜਾ ਉਹ ਪੱਧਰਾ ਹੋ ਗਿਆ। ਸੋ ਦੇਖਦੇ ਆ ਕਿ ਕੀ ਇਸ ਤਰ੍ਹਾਂ ਸੰਭਵ ਹੁੰਦਾ। ਉਹ ਤਾਂ ਰਿਹਾਈ ਜਿਹੜੀ ਆ ਉਹ ਤੇ ਇਹਨਾਂ ਦੀ, ਤੁਹਾਨੂੰ ਮੈਂ ਜਿਵੇਂ ਅੱਗੇ ਦੱਸਿਆ ਕਿ ਉਹ ਨਹੀਂ ਬਣਦੀ, ਉਹ ਕੇਸ ਜ਼ਰੂਰ ਬਰੀ ਹੋ ਗਏ। ਜੀ ਜੀ।
ਅਗਲੀ ਗੱਲ ਕਰਦੇ ਕਰਨਾਟਕਾ ਜਿਮਨੀ ਚੋਣਾਂ ਦੇ ਵਿੱਚ ਕਹਿੰਦੇ ਯਦੀ ਯੂਰਪਾ ਦਾ ਚੱਲ ਗਿਆ ਜਾਦੂ ਤੇ 15 ਦੇ ਵਿੱਚੋਂ 12 ਸੀਟਾਂ ਜਿਹੜੀਆਂ ਉੱਤੇ ਖਿੜਿਆ ਕਮਲ। ਇਹ ਤੁਹਾਨੂੰ ਪਤਾ ਕਿ ਭਾਰਤੀ ਜਨਤਾ ਪਾਰਟੀ ਵਾਲੇ ਮੌਕੇ ਤੇ ਚੌਕਾ ਮਾਰ ਜਾਂਦੇ ਆ। ਹੁਣ ਇਹ ਮਾਮਲਾ ਇੱਥੇ ਅੜਦਾ ਸੀਗਾ, ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਇਹਨਾਂ ਨੇ ਟਿਕਟ ਮਲਾਈ ਸੀਗੀ, ਟਿਕਟਾਂ ਦੇ ਵਿੱਚ 15 ਕੁ ਬੰਦੇ ਤੋੜੇ। ਉਹ ਫਿਰ ਜਿਹੜੇ 15 ਬੰਦੇ ਤੋੜੇ ਸਨ ਉਹ ਅਸਤੀਫਾ ਦੇ ਕੇ, ਅਸਤੀਫਾ ਦੇਣ ਤੋਂ ਬਾਅਦ ਉੱਥੇ ਫਿਰ ਜ਼ਿਮਨੀ ਚੋਣਾਂ ਹੋਈਆਂ ਸਨ। ਜ਼ਿਮਨੀ ਚੋਣਾਂ ਦਾ ਇਹ ਸੀਗਾ ਮੰਤਰ ਕਿ ਮੰਨ ਲਓ ਜੇ ਜ਼ਿਮਨੀ ਚੋਣ ਦੇ ਨਤੀਜੇ ਕਾਂਗਰਸ ਦੇ ਪੱਖ ਚ ਆ ਜਾਂਦੇ ਜਾਂ ਜਨਤਾ ਦਲ ਸੈਕੂਲਰ ਦੇ ਪੱਖ ਚ ਆ ਜਾਂਦੇ ਤਾਂ ਇਹ ਸਰਕਾਰ ਫਿਰ ਆਪਣੇ ਆਪ ਡਿੱਗ ਜਾਣੀ ਸੀਗੀ, ਕਿਉਂਕਿ 15 ਨੰਬਰ ਘੱਟ ਗਏ ਨਾ ਜਿਹੜੀ ਇਹਨਾਂ ਦੀ ਹੈਗੀ ਆ ਅਸੈਂਬਲੀ, ਉਹਦੇ ਵਿੱਚ ਮੇਰੇ ਖਿਆਲ ਨਾਲ 222 ਮੈਂਬਰ ਆ ਕੁੱਲ। ਤਾਂ 15 ਵਾਲਾ ਜੇ ਆਪਾਂ ਫਿਗਰ ਕੱਢ ਲਈਏ ਵਿੱਚੋਂ ਤਾਂ ਤੁਸੀਂ ਹਿਸਾਬ ਲਾ ਲਓ ਵੀ ਉਹ ਜਿਹੜਾ ਇੱਕ ਮੈਜੀਕਲ ਫਿਗਰ ਕਹਿੰਦੇ ਆ ਉਹ ਬਦਲ ਜਾਂਦਾ। ਤਾਂ ਉਹ ਇਹਨਾਂ ਨੇ ਸਰਕਾਰ ਇਸ ਤਰ੍ਹਾਂ ਹੀ ਬਣਾਈ ਸੀਗੀ ਕਿ 15 ਘਟਾ ਦਿੱਤੇ, ਉਹਨਾਂ ਦੇ ਅਸਤੀਫੇ ਹੋ ਗਏ। ਉਸ ਤੋਂ ਬਾਅਦ ਹੁਣ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ, ਸਪੋਜ਼ ਕਰੋ ਮੰਨ ਲਓ ਕਿ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਸੀਟਾਂ ਸੀ ਉਹ ਕਾਂਗਰਸ ਜਾਂ ਜਨਤਾ ਦਲ ਸੈਕੂਲਰ ਜਿੱਤ ਜਾਂਦੇ ਤੇ ਇਹਨਾਂ ਦੀ ਸਰਕਾਰ ਫਿਰ ਡਿੱਗ ਜਾਣੀ ਸੀਗੀ। ਸੋ ਇਹ ਖਤਰਾ ਇਹਨਾਂ ਦੀ ਸਰਕਾਰ ਨੂੰ ਬਣਿਆ ਹੋਇਆ ਸੀਗਾ, ਪਰ ਹੁਣ ਇਹਨਾਂ ਨੇ ਪੂਰਨ ਬਹੁਮਤ ਹਾਸਲ ਕਰ ਲਿਆ ਵਾ। ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਜਿੰਨੀਆਂ ਚਾਹੀਦੀਆਂ ਸੀਗੀਆਂ 222 ਦੇ ਵਿੱਚ 112 ਦੀ ਇਹਨਾਂ ਨੂੰ ਜ਼ਰੂਰਤ ਹੋਏਗੀ, ਤਾਂ ਇਹਨਾਂ ਦੇ ਹੁਣ ਵਿਧਾਇਕ ਹੋ ਗਏ ਕੁੱਲ 117। ਸੋ ਇਹਨਾਂ ਲਈ ਬਹੁਤ ਵੱਡੀ ਰਿਲੀਫ ਆ, ਮਤਲਬ ਕਿ ਅੱਗੇ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅਸਥਾਈ ਸਰਕਾਰ ਸੀਗੀ, ਹੁਣ ਜਿਹੜੀ ਆ ਉਹ ਇਹਨਾਂ ਦੀ ਸਰਕਾਰ ਸਥਾਈ ਹੋ ਗਈ ਆ। ਸੋ ਯਦੀ ਯੂਰਪਾ ਅਸਲ ਦੇ ਵਿੱਚ ਮੁੱਖ ਮੰਤਰੀ ਤੇ ਬੇਸ਼ੱਕ ਪਹਿਲਾਂ ਹੀ ਬਣਿਆ ਗਿਆ, ਪਰ ਮੋਹਰ ਹੁਣ ਲੱਗੀ ਆ ਕਿ ਹੁਣ ਨਹੀਂ ਡੋਲਦਾ, ਕਿਉਂਕਿ ਉੱਤੇ ਵੀ ਇਹ ਨੇ ਹੇਠਾਂ ਵੀ ਇਹ ਆ ਤੇ ਬਹੁਤ ਤੋਂ ਵੀ 5 ਸੀਟਾਂ ਜਿਹੜੀਆਂ ਇਹਨਾਂ ਦੇ ਨਾਲ ਨੇ। ਤੇ ਦੂਜੀ ਗੱਲ ਇਹ ਆ ਕਿ ਇਹਨਾਂ ਦੇ ਕੋਲ ਤੇ 5 ਭਾਵੇਂ ਘੱਟ ਵੀ ਹੋਣ ਤਾਂ ਵੀ ਸਰਕਾਰ ਬਣਾ ਜਾਂਦੇ, ਪਰ ਹੁਣ ਤੇ 5 ਵੱਧ ਆ। ਕੋਈ ਉਮੀਦ ਹੀ ਨਹੀਂ ਹੈਗੀ ਕਿ ਹੁਣ ਕਰਨਾਟਕ ਦੇ ਵਿੱਚ ਕੋਈ ਕਰਨਾਟਕ ਵਾਲਾ ਕੋਈ ਗੱਲ ਕਹੂਗਾ ਕਿ ਹਾਂ ਵੀ ਕਰਨਾਟਕ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਕਹਿੰਦੇ ਪਾਵਰਕਾਮ ਨੇ ਕੇਂਦਰੀ ਜੇਲ੍ਹ ਪਟਿਆਲਾ ਤੇ 2 ਥਾਣਿਆਂ ਦੇ ਕੱਟ ਦਿੱਤੇ ਬਿਜਲੀ ਦੇ ਕਨੈਕਸ਼ਨ। ਪਾਵਰਕਾਮ ਦਾ ਪਲਾਸ ਹੈ ਜਿਹੜਾ ਉਹ ਰਹਿ ਕੇ ਚੱਲਦਾ ਵਾ। ਇਹ ਕਰਨ ਕੀ, ਦੇਖੋ ਪਾਵਰਕਾਮ ਦੇ ਅਧਿਕਾਰੀ ਮੁਲਾਜ਼ਮ ਦੁਖੀ ਹੋਏ ਪਏ ਆ। ਤੁਸੀਂ ਦੇਖੋਗੇ ਸਭ ਤੋਂ ਵੱਡਾ ਬੋਝ ਤੇ ਸਬਸਿਡੀ ਦਾ ਸਾਲਾਨਾ ਬੋਝ ਆ, ਇੱਕ ਤੇ ਉਹ ਆ। ਦੂਸਰਾ ਇਹ ਆ ਕਿ ਇਹਨਾਂ ਦੇ ਜਿਹੜੇ ਮੰਤਰਾਲੇ, ਵਿਭਾਗ ਜਾਂ ਹੋਰ ਸੈਕਟਰੀਏਟ ਆ, ਦਫ਼ਤਰ ਆ, ਅਦਾਰੇ, ਸੰਸਥਾਨ, ਉਹਨਾਂ ਵੱਲ ਬਹੁਤ ਮੋਟਾ ਵਰਤਿਆ। ਮਤਲਬ ਕਿ ਦੋਵੇਂ ਪਾਸਿਓਂ ਹੀ ਪਾਵਰਕਾਮ ਜਿਹੜਾ ਉਹ ਰਗੜਿਆ ਜਾਂਦਾ। ਮਤਲਬ ਇੱਕ ਤੇ ਸਬਸਿਡੀ, ਬਹੁਤ ਵੱਡੀ ਸਬਸਿਡੀ ਜਿਹੜੀ ਆ ਉਹ ਯਕਦਮ ਦੇਣੀ ਪੈਂਦੀ ਹੈ, ਸਰਕਾਰ ਪੇ ਤੇ ਕਰਦੀ ਆ, ਪਰ ਰੋਕ ਲਾ ਕੇ। ਤਾਂ ਉਹ ਕਈ ਵਾਰ ਕਿਸ਼ਤਾਂ ਜਿਹੜੀਆਂ ਲਟਕਦੀਆਂ ਜੋੜਦੀਆਂ ਦੂਰ ਚਲੇ ਜਾਂਦੀਆਂ। ਔਰ ਦੂਸਰਾ ਹੈ ਕਿ ਬਕਾਇਆ ਇਹਨਾਂ ਦਾ ਬਹੁਤ ਪਿਆ। ਮੈਂ 2 ਦਿਨ ਪਹਿਲਾਂ ਰਿਪੋਰਟ ਪੜ੍ਹੀ ਸੀਗੀ ਕਿ ਸਾਰੇ ਵਿਭਾਗਾਂ ਦਾ ਜਾਂ ਸਾਰਾ ਬਕਾਇਆ ਜਿਹੜਾ ਉਹ ਜੋੜ ਕੇ ਵੇਖੀਏ ਤੇ 2100 ਕਰੋੜ ਦੇ ਬਣ ਰਿਹਾ। ਖੈਰ ਹੁਣ ਇਹਨਾਂ ਨੇ ਕੀ ਕੀਤਾ ਵਾ ਕਿ ਧਰਨੇ ਸ਼ੁਰੂ ਕੀਤੇ। ਸਰਕਾਰ ਦੇ ਉਲਟ ਪਾਵਰਕਾਮ ਦੇ ਕੁਝ ਮੁਲਾਜ਼ਮ ਜਿਹੜੇ ਆ ਉਹ ਧਰਨਿਆਂ ਤੇ ਵੀ ਗਏ ਕਿਉਂਕਿ ਉਹਨਾਂ ਦੀਆਂ ਤਨਖਾਹਾਂ ਨਹੀਂ ਆ ਰਹੀਆਂ। ਤਾਂ ਦੂਸਰੇ ਪਾਸੇ ਹੁਣ ਇਹਨਾਂ ਨੇ ਪਲਾਸ ਵੀ ਚੱਕ ਲਿਆ, ਜਿੱਦਾਂ ਅੱਜ ਇਹਨਾਂ ਨੇ ਪਟਿਆਲਾ ਜੇਲ੍ਹ ਦਾ ਕਨੈਕਸ਼ਨ ਕੱਢ ਦਿੱਤਾ, ਕਿਉਂਕਿ ਜੇਲ੍ਹ ਵੱਲ 1 ਕਰੋੜ 60 ਲੱਖ ਰੁਪਈਏ ਦਾ ਬਕਾਇਆ ਸੀਗਾ। ਇਸੇ ਤਰ੍ਹਾਂ ਥਾਣਾ ਸਿਵਲ ਲਾਈਨ ਦਾ ਵੀ 5 ਲੱਖ ਰੁਪਈਆ ਬਕਾਇਆ ਸੀਗਾ। ਪੁਲਿਸ ਚੌਂਕੀ ਸੀਗੀ ਮਾਡਲ ਟਾਊਨ ਦੀ, ਉਹਦਾ ਵੀ 1.5 ਲੱਖ ਰੁਪਈਆ ਬਕਾਇਆ ਸੀਗਾ। ਤਾਂ ਇਹਨਾਂ ਨੇ ਕਨੈਕਸ਼ਨ ਕੱਟ ਦਿੱਤੇ ਆ। ਹਾਲਾਂਕਿ ਜਿਵੇਂ ਹੀ, ਕਿਉਂਕਿ ਹੁਣ ਦੇਖੋ ਜੇਲ੍ਹ ਦੀ ਬਿਜਲੀ ਕੱਟੀ ਜਾਣੀ, ਜੇਲ੍ਹ ਦੇ ਵਿੱਚ ਬੱਤੀ ਗੁੱਲ ਹੋ ਜਾਣੀ, ਇਹ ਬਹੁਤ ਵੱਡਾ ਸਿਕਿਉਰਿਟੀ ਇਸ਼ੂ ਹੈ। ਤਾਂ ਨਾਲ ਦੀ ਨਾਲ ਹੋਇਆ ਕੀ ਆ ਕਿ ਜਿਹੜਾ ਜੇਲ੍ਹ ਸੁਪਰੀਡੈਂਟ ਆ ਉਹਨੇ ਜੋ ਪਾਵਰਕਾਮ ਦੇ ਚੇਅਰਮੈਨ ਆ ਬਲਦੇਵ ਸਿੰਘ ਜੀ ਸਰਾਂ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਆ। ਤੇ ਇਸ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਲਿਖਤੀ ਭਰੋਸਾ ਦਿੱਤਾ ਵਾ ਸੁਪਰੀਡੈਂਟ ਨੇ ਕਿ ਅਸੀਂ ਜਲਦੀ ਇਸ ਬਕਾਏ ਦੀ ਅਦਾਇਗੀ ਕਰ ਦਿਆਂਗੇ। ਤਾਂ ਜੇਲ੍ਹ ਦੇ ਵਿੱਚ ਤਰਥੱਲੀ ਮਚਣੀ ਸੁਭਾਵਿਕ ਆ, ਕਿਉਂਕਿ ਹੁਣ ਜੇ ਬੱਤੀ ਨਹੀਂ ਹੋਊਗੀ, ਜੇਲ੍ਹ ਦੇ ਵਿੱਚ ਬਿਜਲੀ ਨਹੀਂ ਹੋਊਗੀ, ਤਾਂ ਉਹ ਸਿਕਿਉਰਿਟੀ ਨੂੰ ਇੱਕ ਬਹੁਤ ਵੱਡਾ ਖਤਰਾ ਬਣ ਜਾਂਦਾ। ਜਨਰੇਟਰ ਕਿੰਨਾ ਕੁ ਚਲਾ ਲੈਣਗੇ, ਤੇਲ ਵੀ ਤੇ ਅਕਸਰ ਪੈਸਿਆਂ ਨਾਲ ਪੈਣਾ, ਤੇ ਪੈਸੇ ਹੋਣ ਵਾਕੇ ਮਰੀ ਕਿਉਂ ਜਸਾ ਨਹੀਂ ਆਇਆ, ਤੇ ਜੇ ਪੈਸੇ ਹੀ ਹੋਣ ਤੇ ਫਿਰ ਬਕਾਇਆ ਕਿਉਂ ਨਾ ਦੇ ਦੇਣਾ।
ਸੋ ਇਹ ਕਹਾਣੀ ਹੈ ਪੰਜਾਬ ਸਰਕਾਰ ਦੀ, ਔਰ ਕਹਾਣੀ ਛੱਡੋ ਤਾਣੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਵਿਗੜੀ ਪਈ ਹੈ ਇਸ ਟਾਈਮ ਆਰਥਿਕ ਪੱਖੋਂ ਜੇ ਦੇਖੀਏ ਤੇ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਕਾਲੀ ਦਲ ਸੰਕਟ ਦੇ ਵਿੱਚ ਕਹਿੰਦੇ ਜਦੋਂ ਵੱਡੇ ਢੀਂਡਸਾ ਨੂੰ ਰੋਕਣ ਦੇ ਲਈ ਛੋਟੇ ਢੀਂਡਸੇ ਦੇ ਉੱਤੇ ਦਬਾਅ ਪਾਉਣ ਲਈ ਉਹਨਾਂ ਦੇ ਘਰ ਪਹੁੰਚੇ। ਦੇਖੋ ਇਹ ਨਾ ਸੰਕਟ ਚੱਲੀ ਜਾਂਦਾ, ਇਹ ਵੱਖੋ ਵੱਖਰੇ ਦਾਅਵੇ ਆ, ਪੁਸ਼ਟੀ ਤੇ ਨਹੀਂ ਕੀਤੀ ਜਾ ਸਕਦੀ, ਪਰ ਗੱਲਾਂ ਬਹੁਤ ਚੱਲਦੀਆਂ ਪਈਆਂ। ਸੁਖਦੇਵ ਸਿੰਘ ਢੀਂਡਸਾ ਵੈਸੇ ਅੱਜ ਸਾਹਮਣੇ ਵੀ ਆ ਗਏ ਆ, ਕਿਉਂਕਿ ਇੱਕ ਖਬਰ ਚੱਲੀ ਸੀਗੀ, ਬਹੁਤ ਵੱਡੇ ਪੱਧਰ ਤੇ ਚਰਚਾ ਵੀ ਹੋਈ ਕਿ ਸੁਖਦੇਵ ਸਿੰਘ ਢੀਂਡਸਾ 14 ਦਸੰਬਰ ਨੂੰ ਟਕਸਾਲੀਆਂ ਦੇ ਨਾਲ ਜਾ ਰਹੇ ਆ, ਤੇ ਨਾਲ ਕੁਛ ਹੋਰ ਵੀ ਇਸ ਤਰ੍ਹਾਂ ਦੇ ਅਕਾਲੀ ਪਿਛੋਕੜ ਵਾਲੇ ਲੀਡਰ ਆ। ਮਤਲਬ ਕਿ ਜੇ ਆਪਾਂ ਸੰਖੇਪ ਤੇ ਸਰਲ ਸ਼ਬਦਾਂ ਚ ਆਖੀਏ ਕਿ ਇੱਕ ਤੀਸਰੇ ਫਰੰਟ ਦਾ ਇਹ ਮੁੱਢ ਬੰਨਣ ਜਾ ਰਹੇ ਸੀਗੇ। ਸੋ ਇੱਕ ਇਸ ਤਰ੍ਹਾਂ ਦੀ ਚਰਚਾ ਚੱਲੀ ਸੀਗੀ ਕਿ ਸੁਖਦੇਵ ਸਿੰਘ ਢੀਂਡਸਾ 14 ਦਸੰਬਰ ਨੂੰ ਇੱਕ ਵੱਡਾ ਐਲਾਨ ਕਰਨਗੇ। ਉਸ ਤੋਂ ਬਾਅਦ ਇੱਕ ਤੀਸਰਾ ਜਿਹੜਾ ਬਦਲ ਜਾਂ ਤੀਸਰਾ ਧੜਾ, ਜੋ ਕਿ ਬਹੁਤ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹਮੇਸ਼ਾ ਨੂੰ, ਕਿ ਉਹ ਹੋਂਦ ਦੇ ਵਿੱਚ ਦੁਬਾਰਾ ਆਉਂਦਾ ਸਾਨੂੰ ਦਿਖਾਈ ਦੇ ਸਕਦਾ। ਤਾਂ ਉਹਦੇ ਵਿੱਚ ਇਹ ਵੀ ਚਰਚਾ ਚੱਲੀ ਕਿ ਸ਼ਾਇਦ ਬੈਂਸ ਬ੍ਰਦਰਸ ਜਿਹੜੇ ਆ ਉਹ ਵੀ ਇੱਧਰ ਹੱਥ ਅਜ਼ਮਾਉਣਗੇ। ਤਾਂ ਅੱਜ ਸੁਖਦੇਵ ਸਿੰਘ ਢੀਂਡਸਾ ਆਫੀਸ਼ੀਅਲੀ ਆਏ ਆ ਸਟੇਟਮੈਂਟ ਦੇਣ। ਉਹਨਾਂ ਨੇ ਕਿਹਾ ਕਿ ਜਾਣਾ ਤਾਂ ਉਹਨਾਂ ਨੇ ਮੰਨਿਆ ਕਿ ਮੈਂ ਜਾ ਰਿਹਾ ਵਾਂ ਉਸ ਸਮਾਗਮ ਦੇ ਵਿੱਚ, ਪਰ ਦੂਸਰਾ ਕੋਈ ਵੀ ਪਲਾਨ, ਜਿੱਦਾਂ ਕਹਿੰਦੇ ਨੇ ਪਲਾਨ ਬੀ ਕੋਈ ਇਹ ਆ, ਉਹਦੇ ਬਾਰੇ ਉਹਨਾਂ ਨੇ ਕੋਈ ਸਪਸ਼ਟ ਤੌਰ ਤੇ ਸਵੀਕਾਰ ਨਹੀਂ ਕੀਤਾ, ਤਸਲੀਮ ਨਹੀਂ ਕੀਤਾ। ਉਹਦੇ ਮੌਕੇ ਤੇ ਕੋਈ ਪਟਾਕਾ ਪਾ ਦੇਣ ਤੇ ਕੁਝ ਕਿਹਾ ਨਹੀਂ ਜਾ ਸਕਦਾ। ਪਰ ਦੂਜੇ ਪਾਸੇ ਖਬਰਾਂ ਨੇ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਕੁਛ ਮੀਡੀਆ ਸੋਰਸਿਸ ਦੱਸ ਰਹੇ ਆ ਕਿ ਜਿਵੇਂ ਹੀ ਇਹ ਖਬਰਾਂ ਚੱਲੀਆਂ ਨੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਜਿਹੜੇ ਸਪੁੱਤਰ ਆ ਪਰਮਿੰਦਰ ਸਿੰਘ ਢੀਂਡਸਾ, ਉਹਦੇ ਕੋਲ ਪਹੁੰਚੇ ਬਿਕਰਮ ਸਿੰਘ ਮਜੀਠੀਆ, ਡਾਕਟਰ ਦਲਜੀਤ ਸਿੰਘ ਚੀਮਾ ਵਰਗੇ ਆਗੂ, ਤੇ ਉਹਨਾਂ ਨੇ ਜਾ ਕੇ ਲੰਮੀ ਚੌੜੀ ਗੱਲਬਾਤ ਕੀਤੀ ਹੈ, ਖਾਣਾ ਵਾਣਾ ਵੀ ਖਾਧਾ। ਤੇ ਇਹ ਸਮਝਿਆ ਜਾ ਰਿਹਾ ਕਿ ਜੋ ਸੁਖਦੇਵ ਸਿੰਘ ਢੀਂਡਸਾ ਦੇ ਕਦਮ ਹੌਲੀ ਹੌਲੀ ਉਧਰ ਨੂੰ ਸਰਕ ਰਹੇ ਆ, ਉਹਨਾਂ ਕਦਮਾਂ ਨੂੰ ਠੱਲ ਪਾਉਣ ਵਾਸਤੇ ਹੀ ਇਹ ਸਾਰੀ ਹਕਮਤ ਅਮਲੀ ਉਹਨਾਂ ਨੇ ਇਖਤਿਆਰ ਕੀਤੀ ਹੈ, ਰਣਨੀਤੀ ਬਣਾਈ ਆ। ਤਾਂ ਦੇਖੋ ਦਬਾਅ ਵਾਲਾ ਜਿਹੜਾ ਕੰਮ ਹੈ, ਮੈਂ ਨਹੀਂ ਸਮਝਦਾ ਕਿ ਪਰਮਿੰਦਰ ਸਿੰਘ ਢੀਂਡਸਾ ਤੇ ਕੋਈ ਦਬਾਅ ਪਾਉਣਗੇ ਜਾਂ ਉਹ ਆਪਣੇ ਫਾਦਰ ਸਾਹਿਬ ਤੇ ਪਾਉਗੇ, ਕਿਉਂਕਿ ਇਹ ਚੀਜ਼ਾਂ ਅੱਗੇ ਆਲਰੇਡੀ ਆਪਾਂ ਵਾਪਰਦੀਆਂ ਵੇਖ ਚੁੱਕੇ ਹਾਂ। ਤਾਂ ਸੁਖਦੇਵ ਸਿੰਘ ਢੀਂਡਸਾ ਜਿਹੜੀ ਗੱਲ ਸੁਣੀ ਜਾ ਰਹੀ ਸੀਗੀ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਨੇੜੇ ਹੋ ਸਕਦੇ ਆ ਤੇ ਲਵੇ ਲਵੇ ਥੋੜਾ ਹੋਏ ਵੀ ਆ, ਉਹ ਚੀਜ਼ ਉਲਟ ਜਾਂਦੀ ਆ ਕਿ ਉਹ ਜੇ ਟਕਸਾਲੀਆਂ ਦੇ ਨਾਲ ਜਾ ਕੇ ਖਲੋਂਦੇ ਆ ਤੇ ਸਪਸ਼ਟ ਤੌਰ ਤੇ ਕਿਸੇ ਇੱਕ ਫਰੰਟ ਦਾ ਮੁੱਢ ਬਣਦੇ ਆ, ਤਾਂ ਉਹ ਜਿਹੜਾ ਇੱਕ ਇਮਕਾਨ ਸੀਗਾ, ਇੱਕ ਉਮੀਦ ਸੀਗੀ ਕਿ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਦੇ ਚਿਹਰੇ ਜਿਹੜੇ ਆ ਆਪਣੇ ਝੰਡੇ ਹੇਠ ਇਕੱਠੇ ਕਰ ਸਕਦੀ ਆ, ਤਾਂ ਉਹ ਜ਼ਰੂਰ ਉਮੀਦ ਤੋਂ ਉਲਟ ਵਾਪਰੇਗਾ। ਬਾਕੀ ਰਾਜਨੀਤੀ ਆ, ਹਮੇਸ਼ਾ ਸੰਭਾਵਨਾਵਾਂ ਬਣੀਆਂ ਰਹਿੰਦੀਆਂ, ਪਰਿਸਥਿਤੀਆਂ ਜਿਹੜੀਆਂ ਬਦਲਦੀਆਂ ਰਹਿੰਦੀਆਂ। ਦੇਖਦੇ ਆ 14 ਦਸੰਬਰ ਹੈ ਜਿਹੜਾ, ਉਹ ਵੈਸੇ ਆਂਦਿਆ ਕਿ ਹਲਚਲ ਜ਼ਰੂਰ ਪੈਦਾ ਕਰੇਗਾ ਇਸ ਦਫਾ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਮਨਪ੍ਰੀਤ ਬਾਦਲ ਦੇ ਭਿਖਾਰੀ ਵਾਲੇ ਲੱਗੇ ਨੇ ਪੋਸਟਰ, ਗੁੱਸੇ ਦੇ ਵਿੱਚ ਨੇ ਮੁਲਾਜ਼ਮ। ਦੇਖੋ ਉਹੀ ਜਿਹੜੀ ਆਪਾਂ ਗੱਲ ਕਰਕੇ ਆਏ ਹਾਂ, ਤਾਂ ਚਲੋ ਇਹ ਤਾਂ ਕੱਲ ਨੂੰ ਐਡਿਟ ਕਰਕੇ ਪੋਸਟਰ ਲਾਉਣੇ ਆ। ਵੈਸੇ ਪੋਸਟਰ ਲਾਉਣ ਦੀ ਜ਼ਰੂਰਤ ਕੀ ਆ, ਸਭ ਕੁਝ ਤੇ ਸਾਹਮਣੇ ਆ, ਇਹਦੇ ਚ ਕੀ ਕੋਈ ਸਾਬਤ ਕਰਨ ਦੀ ਜ਼ਰੂਰਤ ਆ? ਇਹ ਜਿਸ ਤਰੀਕੇ ਨਾਲ ਡੱਬ ਡੱਬ ਵੱਜਦੇ ਫਿਰਦੇ ਆ, ਕੋਈ ਜ਼ਰੂਰਤ ਹੀ ਨਹੀਂ ਹੈਗੀ। ਸੋ ਇਹਨਾਂ ਨੇ ਪੋਸਟਰ ਜ਼ਰੂਰ ਲਾਇਆ, ਉਹਦੇ ਚ ਝੂਠਾ ਜਿਹਾ ਫੜ ਕੇ ਮਨਪ੍ਰੀਤ ਸਿੰਘ ਬਾਦਲ ਨੂੰ ਬੈਠਾ ਦਿਖਾਇਆ। ਤਾਂ ਕੁੱਲ 6 ਵਿਭਾਗਾਂ ਵੱਲੋਂ ਤਨਖਾਹ ਨਾ ਮਿਲਣ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਇਹ ਪ੍ਰਦਰਸ਼ਨ ਕੀਤਾ ਗਿਆ ਵਾ ਜੀ। ਸੋ ਇੱਕ ਤੇ ਚੀਜ਼ ਦੇਖੋ, ਇਹ ਸੱਚ ਆ, ਹਕੀਕਤ ਆ, ਕਿਉਂਕਿ ਹੁਣ ਇਹਨਾਂ ਦੀਆਂ ਤਨਖਾਹਾਂ ਤੇ ਜਿੰਨੀ ਮਰਜ਼ੀ ਮੰਦੀ ਹੋਵੇ ਉਹ ਰੁਕਣੀਆਂ ਕੋਈ ਨਹੀਂ, ਪਰ ਰੌਲਾ ਇਹ ਆ ਕਿ ਜਿਹੜੇ ਮੁਲਾਜ਼ਮ ਆ ਉਹਨਾਂ ਦਾ ਲਹੂ ਪੀਤਾ ਪਿਆ ਇਹਨਾਂ ਨੇ। ਇੱਕ ਮੁਲਾਜ਼ਮ ਜਿਹੜਾ ਬੇਈਮਾਨੀ ਹੁੰਦਾ, ਕਿਉਂਕਿ ਸਾਡੇ ਲੋਕਾਂ ਕੋਲ ਇੱਕ ਦੇਸੀ ਜਾਂ ਨਾ ਘੜਿਆ ਘੜਾਇਆ ਇੱਕ ਜਵਾਬ ਹੁੰਦਾ, ਇਹਨਾਂ ਨੂੰ ਉੱਤੋਂ ਬੜੀ ਕਮਾਈ ਹੁੰਦੀ ਆ, ਉੱਤੋਂ ਨਹੀਂ ਕਮਾਈ ਵਾਲਾ ਹਿਸਾਬ ਕਿਤਾਬ। ਇੱਕ ਇਹ ਜ਼ਰੂਰ ਗੱਲ ਆ ਕਿ ਅੱਜ ਕੱਲ ਬਹੁਤ ਸਾਰੇ ਮੁਲਾਜ਼ਮ ਕਰਮਚਾਰੀ ਜਿਹੜੇ ਆ ਉਹ ਆਪਣੀਆਂ ਚੀਜ਼ਾਂ ਕਿਸ਼ਤਾਂ ਤੇ ਬਣਾਉਂਦੇ ਆ। ਤਾਂ ਜਦੋਂ 2 ਮਹੀਨੇ ਦੀ ਜਾਂ 3 ਮਹੀਨੇ ਦੀ ਕੋਈ ਤਨਖਾਹ ਰੁਕ ਜਾਂਦੀ ਆ, ਸੈਲਰੀ ਰੁਕ ਜਾਂਦੀ ਆ, ਤਾਂ ਅਗਲੇ ਦੀ ਜ਼ਿੰਦਗੀ ਜਿਹੜੀ ਆ ਉਹ ਉਥਲ ਪੁਥਲ ਦਾ ਸ਼ਿਕਾਰ ਹੋ ਜਾਂਦੀ ਆ। ਸੋ ਉਹਦਾ ਜਿਹੜਾ ਢਾਂਚਾ ਬਣਾਇਆ ਹੁੰਦਾ ਆਪਣੀ ਜ਼ਿੰਦਗੀ ਦਾ, ਰੂਟੀਨ ਦਾ ਜਿਹੜਾ ਉਹਦਾ ਢਾਂਚਾ ਹੁੰਦਾ ਜ਼ਿੰਦਗੀ ਚਲਾਉਣ ਦਾ, ਉਹ ਚਰਮਰਾ ਜਾਂਦਾ, ਉਹ ਲੜਖੜਾ ਜਾਂਦਾ।
ਤਾਂ ਇਸ ਸੂਰਤ ਦੇ ਵਿੱਚ ਫਿਰ ਉਹਨਾਂ ਦੇ ਕੋਲ ਕੋਈ ਬਦਲ ਨਹੀਂ ਬਚਦਾ ਸਿਵਾਏ ਇਸ ਗੱਲੋਂ ਕਿ ਉਹ ਪ੍ਰਦਰਸ਼ਨ ਕਰਨ, ਇਹਨਾਂ ਦਾ ਪਿੱਟ ਸਿਆਪਾ ਕਰਨ। ਪਰ ਇਹ ਬਹੁਤ ਢੀਠ ਨੇ, ਬਹੁਤ ਜ਼ਿਆਦਾ ਇਹ ਬੇਸ਼ਰਮ ਹੋ ਚੁੱਕੇ ਆ। ਇਹ ਰਾਜਨੀਤਿਕ ਇਹ ਸਮੱਸਿਆਵਾਂ ਨੂੰ ਜਲ ਤੇ ਹੁਣ ਦੇ ਸਕਦੇ ਆ, ਪਰ ਇਹਨਾਂ ਸਮੱਸਿਆਵਾਂ ਦਾ ਖਾਤਮਾ ਨਹੀਂ ਕਰ ਸਕਦੇ। ਸ਼ਾਇਦ ਇਹਨਾਂ ਦੇ ਵੱਸੋਂ ਹੁਣ ਗੱਲ ਹੋ ਵੀ ਬਾਹਰ ਗਈ ਆ। ਸੋ ਬੁਰਾ ਹਾਲ ਮੌਕੇ ਦਿਹਾੜੇ ਆ। GST ਦਾ ਹੀ ਰੋਣਾ ਰੋ ਛੱਡਦੇ ਆ। ਇਹਨਾਂ ਦੇ ਕੋਲੋਂ ਬਹਾਨਾ ਹੈਗਾ ਜੀ ਸਾਡਾ 4100 ਕਰੋੜ ਰੁਪਈਆ ਰੁਕਿਆ ਪਿਆ, ਫਲਾਂ ਟੰਗਾ। ਪਿੱਛੇ ਜੇ ਇਹਨਾਂ ਨੇ ਧਮਕੀ ਵੀ ਦਿੱਤੀ ਸੀਗੀ ਕਿ ਅਸੀਂ ਕੋਠੀਆਂ 'ਚ ਜਾਵਾਂਗੇ, ਪਰ ਕਰਦੇ ਕੱਖ ਨਹੀਂ ਪਏ। ਵਿੱਚ ਜੇ ਕਹਿੰਦੇ ਸਾਨੂੰ ਧਰਨਾ ਲਾਉਣਾ ਪਿਆ ਤੇ ਧਰਨਾ ਲਾਵਾਂਗੇ। ਮਤਲਬ ਇਹ ਆ ਕਿ ਜੇ ਤੁਹਾਡੀ 4100 ਕਰੋੜ ਨਾਲ ਜਾਨ ਛੁੱਟਦੀ ਆ, ਤੁਹਾਡਾ ਸੂਬਾ ਜਿਹੜਾ ਉਹ ਸੋਨੇ ਦੀਆਂ ਕੰਧਾਂ ਵਾਲਾ ਬਣ ਜੂਗਾ, ਤੇ ਤੁਸੀਂ ਜਾ ਕੇ ਉੱਥੇ ਕਰੋ ਜੋ ਕੁਛ ਕਰਨਾ। ਐਵੇਂ ਬਸ ਦਾਨ ਹੀ ਛਾਪੀ ਜਾਂਦੇ, ਬਿਆਨ ਹੀ ਛਾਪੀ ਜਾਂਦੇ ਆ, ਅਸੀਂ ਅਦਾਲਤ 'ਚ ਚੱਲ ਜਾਂਗੇ, ਅਸੀਂ ਫਲਾਂ ਥਾਂ ਤੇ ਚੱਲ ਜਾਂਗੇ, ਕਰਨਾ ਕੁਛ ਨਹੀਂ ਹੈ। ਉਹ ਆਂਦੇ ਨਾ ਮੂੰਹ ਦੀ ਲਹਿਰ ਵਹਿਰ ਤੇ ਹੱਥਾਂ ਦੀ ਹੜਤਾਲ, ਇਹਨਾਂ ਦਾ ਕੰਮ ਉਹੀ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਕਾਂਗਰਸੀ ਵਰਕਰ ਹੋਏ ਮਾਯੂਸ, ਜਾਖੜ ਦੀ ਮੌਜੂਦਗੀ ਦੇ ਵਿੱਚ ਖੁੱਲੀ ਪੋਲ। ਹਾਂਜੀ, ਇਹ ਕੋਈ ਮੀਟਿੰਗ ਲੈ ਰਹੇ ਸੀਗੇ ਜਲੰਧਰ ਦੇ ਵਿੱਚ। ਉੱਥੇ ਇਹਨਾਂ ਦੇ ਆਪਣੇ ਵਰਕਰ ਬੋਲੇ ਆ। ਉਹ ਵਰਕਰ ਬੋਲੇ, ਉਹ ਕਹਿੰਦੇ ਜੀ ਕਿ ਮੈਂ ਆਪ ਵੈਸੇ ਉਹ ਵਰਕਰ ਇੱਕ ਤੋਂ ਹੁੰਦਾ ਨਾ, ਇਹਨਾਂ ਦੀਆਂ ਵੀ ਸ਼੍ਰੇਣੀਆਂ ਹੁੰਦੀਆਂ। ਇੱਕ ਤੇ ਵਰਕਰ ਹੋਇਆ ਵਿਚਾਰਾ ਜਿਹੜਾ ਵੋਟ ਪਾਇਆ ਤੇ ਆਪਣੇ ਆਪ ਨੂੰ ਵਰਕਰ ਸਮਝਦਾ ਕਿ ਆਪਣੀ ਸਰਕਾਰ ਆ। ਆਪਣੀ ਕਾਹਦੀ ਸਰਕਾਰ ਆ ਉਹਦੀ? ਫਿਰ ਇੱਕ ਹੁੰਦੇ ਜਿਹੜੇ ਧੜੱਲੇਦਾਰ ਵਰਕਰ ਆ, ਮਤਲਬ ਕਿ ਜਿਹੜੇ ਅੱਗੇ ਲੱਗ ਕੇ ਪਾਰਟੀ ਕੁੱਟਦੇ ਆ। ਤਾਂ ਇਹੋ ਜਿਹਾ ਵਰਕਰ ਸੀਗਾ, ਮਤਲਬ ਕਿ ਹਾਰਡ ਕੋਰ ਇਹਨਾਂ ਦਾ ਵਰਕਰ ਸੀਗਾ। ਤਾਂ ਜਦ ਉਹ ਬੋਲਿਆ ਫਿਰ ਮਾਯੂਸ ਹੋ ਗਏ, ਨਮੋਸ਼ ਹੋ ਗਏ ਜਾਖੜ ਸਾਹਿਬ, ਕਿਉਂਕਿ ਉਹ ਕਹਿੰਦਾ ਕਿ ਦੇਖੋ ਜੀ ਮੈਂ ਤੇ ਆਪ ਫਾਰਮ ਭਰਿਆ ਸੀਗਾ, ਮੈਂ ਟੁੱਟਾ ਜਿਹਾ ਫੋਨ ਲੈ ਕੇ ਟਾਈਮ ਪਾਸ ਕਰਦਾ ਪਿਆ, ਮੈਨੂੰ ਕੋਈ ਸਮਾਰਟਫੋਨ ਨਹੀਂ ਮਿਲਿਆ। ਹੁਣ ਸਮਾਰਟਫੋਨ ਦਾ ਜਦੋਂ ਉਹਨਾਂ ਨੇ ਜ਼ਿਕਰ ਕੀਤਾ, ਇਹਨਾਂ ਨੇ 3-4 ਸਾਲ ਸਮਾਰਟਫੋਨ ਖਰੀਦੇ ਲੰਘਾ ਦਿੱਤੇ ਕਿ ਅੱਜ ਖਰੀਦਾਂਗੇ ਜੀ, ਕੱਲ ਖਰੀਦਾਂਗੇ। ਤਾਂ ਉਸ ਵੇਲੇ ਇਹਨਾਂ ਦੇ ਉਸ ਸਮਾਗਮ ਦੇ ਵਿੱਚ ਨਮੋਸ਼ੀ ਛਾ ਗਈ, ਜਦੋਂ ਇਹਨਾਂ ਦੇ ਆਪਣੇ ਹੀ ਇੱਕ ਸਮਰਥਕ ਨੇ ਜ਼ਬਰਦਸਤ ਤਰੀਕੇ ਦੇ ਨਾਲ ਇਹਨਾਂ ਨੂੰ ਵੱਲ ਲਿਆ। ਤਾਂ ਖੈਰ ਸਮਾਰਟਫੋਨ ਤੇ ਕਹਿੰਦੇ ਆ ਜਾਣੇ 26 ਜਨਵਰੀ ਨੂੰ, ਚਲੋ ਸਮਾਰਟਫੋਨ ਆ ਜਾਣਗੇ, ਲੋਕ ਹੋਰ ਸਮਾਰਟ ਹੋ ਜਾਣਗੇ। ਵੈਸੇ ਚਰਨਜੀਤ ਭੁੱਲਰ ਹੋਰਾਂ ਦੀ ਇੱਕ ਰਿਪੋਰਟ ਸੀਗੀ ਕਿ ਪੰਜਾਬ ਦੀ ਆਬਾਦੀ 3 ਕਰੋੜ ਆ, ਇਸ ਵੇਲੇ ਫੋਨਾਂ ਦੀ ਤਾਦਾਦ ਜਿਹੜੀ 7 ਕਰੋੜ ਆ। ਹੋਰ ਆ ਜਾਣਗੇ, ਕੋਈ ਫਰਕ ਨਹੀਂ ਪੈਣਾ, ਚੱਲਦਾ ਹੀ ਰਹਿਣਾ ਇਸ ਤਰ੍ਹਾਂ। ਪਰ ਕਾਂਗਰਸ ਦੇ ਵਿੱਚ ਜੋ ਇਹ ਮਾਹੌਲ ਬਣਿਆ ਪਿਆ ਉਹ ਬੜਾ ਦਿਲਚਸਪ ਆ। ਤੁਸੀਂ ਵੇਖੋ ਨਾ ਕਿ ਸੁਖਜਿੰਦਰ ਸਿੰਘ ਰੰਧਾਵਾ ਦੀ ਤੁਸੀਂ ਸ਼ਾਇਦ ਵੀਡੀਓ ਵੇਖ ਲਈ ਹੋਣੀ ਆ ਵੀਕਐਂਡ ਤੇ, ਜਦੋਂ ਕੁਛ ਸਿੱਖ ਜਥੇਬੰਦੀਆਂ ਉਹਨਾਂ ਦੇ ਘਰ ਦੇ ਮੂਹਰੇ ਗਈਆਂ ਸੀਗੀਆਂ ਧਰਨਾ ਲਾਉਣ, ਤਾਂ ਉੱਥੇ ਉਹ ਆਪ ਧਰਨੇ 'ਚ ਬਹਿ ਗਏ ਤੇ ਧਰਨੇ ਨੂੰ ਜਦੋਂ ਉਹਨਾਂ ਨੇ ਸੰਬੋਧਨ ਕੀਤਾ, ਉਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕੁੱਤਾ ਰਾਜ ਬਹਾਲੀਏ ਮੁੜ ਚੱਕੀ ਚਤੇ। ਤਾਂ ਕਿਹਨੂੰ ਕਹਿ ਰਹੇ ਸੀਗੇ? ਇੱਥੋਂ ਤੱਕ ਕਹਿ ਰਹੇ ਸੀਗੇ ਕਿ ਜਿਹੜੀ ਸਾਡੀ ਸਰਕਾਰ ਆ ਉਹ ਅਕਾਲੀਆਂ ਵਾਂਗੂ, ਮਤਲਬ ਕਿ ਉਸੇ ਸਰਕਾਰ ਵਾਂਗੂ ਉਹ ਉਸੇ ਲੀਹ ਤੇ ਚੱਲਦੀ ਨਜ਼ਰ ਆਉਂਦੀ ਆ ਜੇ ਇਨਸਾਫ ਨਹੀਂ ਦਿੰਦੀ। ਤਾਂ ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਕਿ ਜੇਕਰ ਇਨਸਾਫ ਨਹੀਂ ਮਿਲਦਾ ਤੇ ਮੈਂ ਅਸਤੀਫਾ ਵੀ ਦੇ ਦੂੰ, ਮਤਲਬ ਕਿ ਸਰਕਾਰ ਛੱਡ ਕੇ ਬਾਹਰ ਚਲ ਜਾਊ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਤਾਂ ਇਹ ਜਿਹੜੀਆਂ ਚੀਜ਼ਾਂ ਉੱਥੇ ਸੁਖਜਿੰਦਰ ਸਿੰਘ ਰੰਧਾਵਾ ਕਹਿ ਰਹੇ ਸੀ, ਆਪਣੀ ਸਰਕਾਰ ਨੂੰ ਸੁਣਾ ਰਹੇ ਸੀਗੇ, ਉਹਨਾਂ ਜੇ ਆਪਾਂ ਦੂਸਰੇ ਪਾਸੇ ਲਾ ਕੇ ਦੇਖੀਏ ਤਾਂ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਉਹ ਕਿਤੇ ਨਾ ਕਿਤੇ ਨਾਖੁਸ਼ ਇਸ ਗੱਲੋਂ ਆ, ਕਿਉਂਕਿ ਜੋ ਇੱਕ ਅਕਾਲੀ ਵਰਕਰ ਦਾ ਮਰਡਰ ਹੋਇਆ ਸੀਗਾ ਉਹਦੇ ਵਿੱਚ ਜਿਸ ਤਰੀਕੇ ਨਾਲ ਘੇਰਾਬੰਦੀ ਕੀਤੀ ਗਈ, ਇਹਨਾਂ ਦੀ ਸਫਬੰਦੀ ਕੀਤੀ ਗਈ, ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਕੋਈ ਬਹੁਤਾ ਸਾਥ ਨਹੀਂ ਮਿਲਿਆ ਕਾਂਗਰਸੀਆਂ ਦਾ। ਤਾਂ ਦੂਸਰੇ ਪਾਸੇ MLA ਜਿਹੜੇ ਆ ਉਹ ਖੁਦ ਕੁਛ ਨਾਖੁਸ਼ ਆ। ਤਾਂ ਇਸ ਤਰ੍ਹਾਂ ਦਾ ਇੱਕ ਦ੍ਰਿਸ਼ਟਾਂਤ ਬਣਿਆ ਪਿਆ ਇਹਨਾਂ ਦਾ ਇਸ ਵੇਲੇ ਕਾਂਗਰਸ ਦਾ, ਕਿ ਜਿਹਦੇ ਵਿੱਚ ਮੇਰੇ ਖਿਆਲ ਦੇ ਨਾਲ ਇਹੋ ਜਿਹੀਆਂ ਸੰਭਾਵਨਾਵਾਂ ਬਣਦੀਆਂ ਪਈਆਂ ਕਿ ਕਿਸੇ ਵੇਲੇ ਇਹ ਜਿਹੜਾ ਕੁੱਕਰ ਹੈ, ਕਿਉਂਕਿ ਉਹਦੇ ਭਾਫ ਥੋੜੀ ਨਿਕਲ ਰਹੀ ਆ, ਜੇ ਚੰਗੀ ਤਰ੍ਹਾਂ ਨਾ ਨਿਕਲੀ ਤੇ ਕਿਸੇ ਦਿਨ ਧਮਾਕਾ ਵੀ ਹੋ ਸਕਦਾ, ਫਟ ਵੀ ਸਕਦਾ। ਜੀ ਜੀ, ਵਾਕਈ। ਅਤੇ ਉੱਧਰ ਮਿੰਟੂ ਜੀ ਜਾਂਦੇ ਗੱਲ ਕਰੀਏ, ਕਹਿੰਦੇ ਸਰਕਾਰ ਨੇ ਜੰਮੂ ਕਸ਼ਮੀਰ ਤੇ ਲਦਾਖ ਦਾ ਨਵਾਂ ਨਕਸ਼ਾ ਵੀ ਜਾਰੀ ਕਰ ਛੱਡਿਆ, ਤੇ ਕੀ ਸੁਗ-ਬੁਗ ਹੈ? ਕੁਛ ਪਤਾ ਲੱਗ ਰਿਹਾ ਕੀ ਕੁਛ ਹੋ ਰਿਹਾ ਉੱਥੇ? ਨਹੀਂ ਦੇਖੋ, ਜਦੋਂ ਹੁਣ UT ਬਣਾ ਦਿੱਤੇ ਇਹਨਾਂ ਨੇ ਨਕਸ਼ੇ, ਤਾਂ ਫਿਰ ਦੁਬਾਰਾ ਬਣ ਗਈ, ਕਿਉਂਕਿ ਦੋਨੇ ਅਲੱਗ ਕਰ ਦਿੱਤੇ। ਅੱਗੇ ਇੱਕ ਹੀ ਪਾਰਟ ਸੀਗਾ। ਹੁਣ ਸੁਗਬੁਗਾਹਟ ਤੇ ਵੇਖੋ ਉਹੀ ਆ ਜ਼ਿੰਦਗੀ ਜਿਹੜੀ ਉੱਥੇ ਜਿਸ ਤਰੀਕੇ ਨਾਲ ਤੜੀ ਹੋਈ ਆ,
ਉਹ ਸਾਨੂੰ ਪਤਾ ਇੱਥੇ ਬਿਆਨ ਜਿਹੜੇ ਛਾਪੀ ਜਾਂਦੇ ਕਿ ਸਭ ਕੁਝ ਠੀਕ ਹੈ, ਐਵਰੀਥਿੰਗ ਇਜ਼ ਓਕੇ, ਪਰ ਅਸਲ ਦੇ ਵਿੱਚ ਉੱਥੇ ਮਾਹੌਲ ਹਾਲੇ ਵੀ ਆਮ ਵਰਗਾ ਨਹੀਂ ਹੈ। ਜਿਹੜੀ ਜ਼ਿੰਦਗੀ ਆ ਉਹ ਬਹੁਤ ਕੁੱਟ ਕੇ ਤੋੜੀ ਪਈ ਆ ਦੇਖੋ ਨਾ, ਉਹਨਾਂ ਦਾ ਸੇਬ ਦਾ ਸੀਜ਼ਨ ਸੀ, ਆਂਦੇ ਆ ਕਿ 15,000 ਕਰੋੜ ਰੁਪਈਆ ਦਾ ਤਾਂ ਵਿਚਾਰਿਆਂ ਦਾ ਸੇਬ ਦਾ ਸੀਜ਼ਨ ਹੀ ਮਾਰਿਆ ਗਿਆ। ਤਾਂ ਤੁਸੀਂ ਦੇਖੋ ਕਿ ਇੱਥੇ ਆਮ ਵਰਗੇ ਹਾਲਾਤ ਕਿੱਥੇ ਆ। ਸੋ ਉਹਦਾ ਦੁਆ ਕਰਦੇ ਆ ਕਿ ਆਮ ਵਰਗੇ ਹਾਲਾਤ ਹੋ ਜਾਣ, ਉੱਥੇ ਮੁਸਲਮਾਨ ਵੀ ਆਪਣੀ ਜ਼ਿੰਦਗੀ ਬਿਹਤਰ ਢੰਗ ਨਾਲ ਜੀਣ, ਉੱਥੇ ਕਸ਼ਮੀਰੀ ਪੰਡਤ ਵੀ ਰਹਿਣ, ਉੱਥੇ ਸਿੱਖ ਵੀ ਮੌਜਾਂ ਮੰਨਣ। ਸੋ ਕਿਸੇ ਵੀ ਖਿੱਤੇ ਦੇ ਵਿੱਚ ਅਸ਼ਾਂਤੀ ਨਾ ਹੋਵੇ, ਪਰ ਬਹਰਹਾਲ ਉੱਥੇ ਇਹੋ ਜਿਹਾ ਕੁਛ ਨਹੀਂ ਹੈ। ਹਾਲ ਦੀ ਘੜੀ ਉੱਥੇ ਸਟ੍ਰੈਸ ਵੀ ਆ, ਉੱਥੇ ਨਿਰਾਸ਼ਤਾ ਵੀ ਆ, ਉੱਥੇ ਭੈ ਵੀ ਆ, ਉੱਥੇ ਦਹਿਸ਼ਤ ਵੀ ਆ। ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜਿਹੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ, ਬੜੀ ਮਿਹਰਬਾਨੀ, ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ